अस्सलामुअलैकुम ਕੀ ਹਾਲ ਹੈ ਸਭਨਾਂ ਤੋਂ ਮਿੱਤਰੋ ਮੈਂ ਸਰਮਾ ਪੱਟੀ ਤੋਂ ਤੁਸੀਂ ਵੇਖ ਰਹੇ ਹੋ ਸਰਮਾ ਪੱਟੀ ਅਫੀਸ਼ੀਅਲ ਤਾਂ ਸੱਜਣੋਂ ਤੋਂ ਮਿੱਤਰੋ ਤੋਂ ਵੇਖ ਲਿਓ ਇਹ ਰਾਮਦਾਨ ਹੈ Hadi hadi imitasyon değil. Yok öyle değil. ਇਹ ਬੜੀ ਉਤਰੀ ਸ਼ਹਿਰ ਹੈ ਤੇ ਹੁਣ ਮਿਲਦਾ ਕੀ ਕਰੀ ਤੇ ਅੱਜ ਇਹ ਵੀਰ ਸਾਡਾ ਮੱਛੀ ਖਵਾ ਰਿਹਾ ਤੁਹਾਨੂੰ ਸਪੈਸ਼ਲ ਫੋਨ ਕਰਕੇ ਕਹਿੰਦਾ ਆਇਓ ਭਾਈ ਮੱਛੀ ਖਾਣੀ ਹੈ ਤੇ ਸ਼ਾਬਾਸ਼ ਇਹ ਦੇਖੋ ਭਾਈ ਇਹਦਾ ਮੱਛੀ ਲਵਾਈ ਹੈ ਸਪੈਸ਼ਲ ਤੇ ਮੱਛੀ ਹੁਣ ਖਾਣ ਲੱਗੇ ਆ ਤੇ ਗਰਮੋ ਗਰਮ ਤੇ ਤੁਹਾਨੂੰ ਪਤਾ ਠੰਡ ਵੀ ਬੜੀ ਹੈ ਤੇ ਮੁਰਸ਼ਿਦਰੀ ਨਾਲੇ ਵਿਆਹ ਕਰਵਾ ਰਹੇ ਨੇ ਮੁਰਸ਼ਿਦ ਜੀ ਕਿਹੜੇ ਕੰਮੇ ਕਰਵਾ ਰਿਹਾ ਜੀ ਓਏ ਹਾਂਜੀ ਮੱਛੀ ਖਾਣ ਦੇ ਚੁੱਪ ਕਰ ਨਹੀਂ ਕਿਹੜੀ ਖੁਸ਼ੀ ਚ ਖਵਾ ਰਿਹਾ ਜੀ ਇਹ ਦੱਸੋ ਕਿਹੜੀ ਖੁਸ਼ੀ ਖਵਾ ਰਿਹਾ ਜੀ ਭਰਾ ਬੰਦੀ ਭਰਾ ਬੰਦੀ ਦੀ ਨਹੀਂ ਨਹੀਂ ਕਿਹੜੀ ਗੱਲ ਹੈ ਉਹ ਦੱਸੋ ਨਾ ਸਹੀ ਹੈ ਹਾਂਜੀ ਵੀਡੀਓ ਬਣਾਉਂਦਾ ਰਹਾ ਥੋੜੀ ਦੇਰ ਤੱਕ ਜਨਾਬ ਜੀ ਇਹਨੇ ਨਹੀਂ ਦੱਸਣਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਇਹ ਸਾਡਾ ਸਰਕਾਰੀ ਨੌਕਰੀ ਲੱਗਾ ਇਹ ਸਾਡਾ ਸਰਕਾਰੀ ਨੌਕਰੀ ਲੱਗਾ ਤੇ ਉਹਦੀ ਖੁਸ਼ੀ ਦੇ ਵਿੱਚ ਸਾਨੂੰ ਖਵਾ ਰਿਹਾ ਅੱਜ ਆ ਵੇਖੋ ਮੱਛੀ ਤੇ ਇਹ ਰਾਤ ਨੂੰ ਬਣਾਉਂਦਾ ਰਹਾ ਬੜਾ ਵੀਡੀਓ ਬਣਾ ਇਹ ਰਾਤ ਨੂੰ ਮੁਰਸ਼ਿਦਰੀ ਫੁੱਲ ਗਰਮ ਹੋਣ ਦੇ ਆ ਜਾਈਂ ਤੂੰ ਰਾਤ ਨੂੰ ਮੁਰਸ਼ਿਦਰੀ ਫੁੱਲ ਗਰਮ ਹੋਣ ਦੇ ਤੇ ਹੁਣ ਜਿਹੜਾ ਮੱਛੀ ਖਾ ਲਈ ਹੈ ਤੇ ਫਿਰ ਤੁਹਾਨੂੰ ਮਿਲਨੇ ਆ ਲੋਕ ਤੇ ਨਾ ਨਹੀਂ ਆ ਦੇਖੋ ਇਹ ਮੱਛੀ ਕਹਦੇ ਤੇ ਬੜੀ ਹੈਵੀ ਮੱਛੀ ਬਣੀ मजेदार ਹੁਣ ਖਾ ਕੇ ਤੇ ਫਿਰ ਜਰਾ ਤੁਹਾਨੂੰ ਨਾਲ ਗੱਲਬਾਤ ਕਰਾਂ ਹੈਲੋ ਜੀ ਕੀ ਹਾਲ ਹੈ ਠੀਕ ਹੋ ਲਓ ਜੀ ਅੱਜ ਅਸੀਂ ਆਏ ਹਾਂ ਸ਼ਾਪਿੰਗ ਕਰਨ ਵਾਸਤੇ ਤੇ ਸ਼ਾਪਿੰਗ ਕਰਨ ਵਾਸਤੇ ਆਏ ਹਾਂ ਤੇ ਸ਼ੂਜ਼ ਲੈਣ ਸ਼ੂਜ਼ ਤੁਹਾਨੂੰ ਦਿਖਾਉਂਦੇ ਆ ਤੇ ਹੁਣ ਅਸੀਂ ਲੈਣ ਲੱਗੇ ਆ ਜੈਕਟ ਹੁਣ ਅਸੀਂ ਜੈਕਟ ਲੈਣ ਲੱਗੇ ਆ ਇਹ ਸ਼ੂਜ਼ ਲੈਣ ਸ਼ੂਜ਼ ਕੱਢ ਕੇ ਆ ਯਾਰ ਤੇਰਾ ਉਹ ਨਹੀਂ ਉਹ ਕੱਢ ਕੇ ਕੀ ਉਹ ਠਹਿਰ ਆ ਬਾਹਰ ਦੇ ਚਿਹਰਾ ਇਹਨਾਂ ਨੂੰ ਕੁਛ ਕਰਾ ਆ ਵੇਖੋ ਐ ਸ਼ੂਜ਼ ਨੇ 10,000 ਦੇ ਸ਼ੂਜ਼ ਦੇ ਚੱਲ ਝੂਠਾ 10,500 ਦਾ ਸ਼ੂਜ਼ ਨੇ ਅੱਜ ਦਿਲ ਦੇ ਉੱਤੇ ਹੱਥ ਰੱਖ ਕੇ ਮੈਂ ਕਿਹਾ ਲੈ ਲਈਏ ਮੈਂ ਕਿਹਾ ਉੱਤੇ ਹੱਥ ਰੱਖ ਕੇ ਅੱਜ ਲੈ ਲਓ ਦੇਖੀ ਜਾਏਗੀ ਜੋ ਹੋਈ ਤੇ ਅਰੇ ਕੋਈ ਸ਼ੂਜ਼ ਲੈਣ ਦੀ ਕੋਸ਼ਿਸ਼ ਕਰਨ ਲੱਗੇ ਆ ਜੈਕਟ ਆ ਜਨਾਬਾਂ ਨੇ ਹੁਣ ਜਨਾਬਾਂ ਦੇ ਇੱਕ ਸਪੈਸ਼ਲ ਲੱਗਿਆ ਬਸ ਐ ਤੇ ਹੋਰ ਤੁਹਾਨੂੰ ਪਤਾ ਇੰਜੋਇਮੈਂਟ ਕਰਦੇ ਹੁੰਦੀ ਹੈ ਵਲੌਗ ਸ਼ੋ ਬਣਾਉਣਾ ਹੁੰਦਾ ਤੇ ਫਿਰ ਐਵੇਂ ਟੈਂਸ਼ਨ ਮੋਟਰਸਾਈਕਲ ਅੰਦਰ ਲੈ ਕੇ ਬਾਈਕ ਲੈ ਆਂਦਾ ਵੀ ਜਾ ਲੈ ਕੇ ਆ ਬਸ ਤੇ ਹੁਣ ਅਸੀਂ ਲੈ ਲੰਗੇ ਜੈਕਟ ਤੇ ਤੁਹਾਨੂੰ ਜੈਕਟ ਵਿਖਾਉਂਦੇ ਆ ਕਿਹੜੀ ਕਿਹੜੀ ਜੈਕਟ ਲਈ ਹੈ ਆ ਵੇਖੋ ਆ ਜੈਕਟਾਂ ਲੱਗੀਆਂ ਨੇ ਆ ਜੈਕਟਾਂ ਲੱਗੀਆਂ ਨੇ ਕਹਿ ਜੇ ਇੱਕ ਕਹਿ ਦੇ ਕਹਿ ਦੇ ਆ ਟਰੈਕ ਸੂਟ ਆ ਨਾਲ ਸਾਰੇ ਆ ਚੈੱਕ ਆ ਚੈੱਕ ਕਰੋ ਜਰਾ ਟਰੈਕ ਸੂਟ ਚੈੱਕ ਕਰੋ ਇਹ ਵੀ ਟਰੈਕ ਸੂਟ ਲੱਗੇ ਹੋਏ ਨਾਲ ਲੈਣੀ ਹੈ ਇੱਕ ਹੈ ਮੋਟੀ ਸ਼ਰਟ ਲੈਣੀ ਹੈ ਜਿਹਦੀ ਇਹ ਮੋਟੀ ਸ਼ਰਟ ਹੈ ਨਾ ਇੱਕ ਆ ਮੋਟੀ ਸ਼ਰਟ ਲੈਣੀ ਇਹ ਦੇਖੋ ਆ ਲੱਗੀ ਤੇ ਆਉਂਦਾ ਨਾਲ ਦਾ ਤੇ ਫਿਰ ਇਨਸ਼ਾਅੱਲਾ ਲੈਂਦੇ ਆ ਤੇ ਅੱਜ ਪੂਰੀ ਸ਼ਾਪਿੰਗ ਕਰਕੇ ਜਾਣੀ ਹੈ ਤੇ ਪੂਰੀ ਇੰਜੋਇਮੈਂਟ ਕਰਕੇ ਜਾਣੀ ਹੈ ਤੇ ਆ ਦੇਖੋ ਇੱਧਰ ਵੀ ਹੈ ਆ ਵੀ ਸਾਰੇ ਲੱਗੇ ਨੇ ਨਾਲੇ ਰੇਟ ਵੀ ਬੜੇ ਨੇ ਨਾਲ ਵਾਧੂ ਰੇਟ ਜੇ ਇਹਨਾਂ ਦੇ ਵਾਧੂ ਰੇਟ ਨੇ ਵਾਧੂ ਤੇ ਹੁਣ ਲੈਨੇ ਆ ਜੈਕਟ ਲੈ ਕੇ ਫਿਰ ਤੁਹਾਨੂੰ ਅਸਲਾਮੁਅਲੈਕੁਮ ਦੋਸਤੋ ਇਹ ਜਿਹੜਾ ਸਾਡਾ ਇਹਦੇ ਨਾਲ ਜਿਹੜਾ ਸਾਡੇ ਇੱਕ ਰਾਮਦਾ ਇਕੱਠਾ ਹੋਇਆ ਹੁੰਦਾ ਨਾ ਉਹ ਬੜਾ ਹੀ ਕਿਸੇ ਉਹ ਕਹਿੰਦੇ ਨਾ ਵਾਧੂ ਰਾਮਦਾ ਉਹ ਹੈਗਾ ਇਹਨੂੰ ਸਕੂਨ ਨਹੀਂ ਹੈਗਾ ਆ ਵੇਖੋ ਕਿਵੇਂ ਬੈਠਾ
ਇਹਨੂੰ ਕੋਈ ਚੀਜ਼ ਇਹਨੂੰ ਪਤਾ ਨਹੀਂ ਕੈਸੀ ਚੀਜ਼ ਤੰਗ ਕਰਦੀ ਹੈ ਇਹ ਅੱਲਾ ਮਾਫ ਕਰੇ ਕਹਿਣਾ ਤਾਂ ਨਹੀਂ ਚਾਹੀਦਾ ਰੱਬ ਨੇ ਬਣਾਇਆ ਹੈ ਰੱਬ ਨੇ ਬੜੇ ਬੜੇ ਇਨਸਾਨ ਬਣਾਏ ਸਾਨੂੰ ਵੀ ਬਣਾਇਆ ਲੇਕਿਨ ਇਹ ਬੰਦੇ ਦੇ ਅੰਦਰ ਪਤਾ ਨਹੀਂ ਐਸੀ ਕਿਹੜੀ ਚੀਜ਼ ਹੈ ਜਿਹੜੀ ਉਹਨੂੰ ਸਕੂਨ ਨਹੀਂ ਲੈਣ ਦਿੰਦੀ ਜਾਨ ਮੇਰੇ ਸਬਸਕ੍ਰਾਈਬਰ ਇਹਦੇ ਵੇਖ ਉਹ ਰਹੇ ਹੋ ਤੇਰੇ ਨਾ ਸਬਸਕ੍ਰਾਈਬ ਵੜ ਗਿਆ ਭਾਂਡੇ ਤੂੰ ਪਹਿਲੇ ਮੈਨੂੰ ਆਪਣਾ ਦੱਸ ਤੈਨੂੰ ਕੀ ਮਸਲਾ ਹੈਗਾ ਮਸਲਾ ਕੀ ਹੈ ਕਹਿ ਰਹੇ ਤੁਸੀਂ ਜਿਹੜਾ ਨਾਂ ਲਿਖਿਆ ਹੈਗਾ ਨਾ ਡੱਕੀ ਤੇ ਆਪਣੇ ਆਪ ਨੂੰ ਡੱਕ ਬਣਾ ਲਿਆ ਬੱਦਕ ਬਣਾ ਉਹ ਲਿਆ ਤੂੰ ਆਪਣੇ ਆਪ ਛੱਡ ਨੂੰ ਦੇ ਡੱਕੀ ਦਾ ਦੇ ਭਾਵੇਂ ਤੈਨੂੰ ਜਿਹੜੀ ਚੀਜ਼ ਤੰਗ ਕਰਦੀ ਹੈ ਉਹ ਵੇ ਗਾਲਾਂ ਕੱਢੀ ਆ ਰਿਹਾ ਯਾਰ ਇੱਕ ਮਿੰਟ ਮੇਰੀ ਗੱਲ ਸੁਣ ਸਰਮਤੀ ਗੱਲ 2 ਮਿੰਟ ਚੁੱਪ ਕਰ ਫੇਮਸ ਕਿਤਨੇ ਚੁੱਪ ਕਰ ਰੱਖ ਚੁੱਪ ਰੱਖ 1000 ਸਬਸਕ੍ਰਾਈਬਰ ਆ ਆਏਗਾ ਬਾਈ ਦੀ ਗੱਲ ਫੋਲੋਵਰ ਦਾ ਹੈਗਾ ਔਰ ਇਹ ਵੀ ਇਲਾਨ 200 ਸਬਸਕ੍ਰਾਈਬਰ ਹੋ ਗਏ ਮੁਸ਼ਕਿਲ ਨਾਲ ਹੁਣ ਗੱਲ ਸੁਨੇਗਾ ਕਿ ਕੰਨ 'ਚ ਕੋਈ ਚੀਜ਼ ਮਾਰਾਂ ਤੇਰੇ ਬੈ ਥੱਲੇ ਬੈ ਨਹੀਂ ਇਹ ਫਜ਼ੂਲ ਐਵੇਂ ਐਵੇਂ ਹੁਣ ਇਹਨੂੰ ਐਸਾ ਕੀੜਾ ਹੈ ਕਿ ਆ ਕਿਸੇ ਦੀ ਗੱਲ ਨਹੀਂ ਸੁਨੇਗਾ ਆਪਣੀਆਂ ਹੀ ਮਾਰ ਮੂਣ ਕੇ ਤੋਰੀਆ ਭਾਈ ਤੁਸੀਂ ਜੀ ਵੇਖ ਤੁਹਾਨੂੰ ਪਤਾ ਹੈ ਕਿ ਇਤਨਾ ਇੱਧਰ ਆ ਬੰਦੇ ਦੇ ਪੁੱਤਰਾ ਤੇਰਾ ਗੱਲ ਸੁਣ ਬੰਦੇ ਦੇ ਪੁੱਤਰਾ ਤੇਰਾ ਬੈਕ ਗੱਲ ਸਰਮਤ ਦੀ ਗੱਲ ਸੁਣ ਮੇਰੀ ਤੇ ਗੱਲ ਸੁਣ ਇਧਰ ਆ ਸਿਗਰਟ ਪੀਣ ਵਾਰੀ ਤੂੰ ਅੱਗੇ ਹੁੰਦਾ ਹੈ ਕਿ ਮੈਨੂੰ ਪਿਆਓ ਸਿਗਰਟ ਮੁਫਤਿਆ ਇੱਧਰ ਆ ਤੂੰ ਮੇਰਾ ਲੋੜਾ ਫੜ ਲੈ ਲੋੜਾ ਇੱਧਰ ਆ ਆਂਦੀ ਕੋਈ ਨਹੀਂ ਐਵੇਂ ਫਜ਼ੂਲ ਇਹ ਵੇਖੋ ਹੁਣ ਇਹ ਸਾਡੇ ਨਾਲ ਡਰਾਮੇਬਾਜ਼ੀਆਂ ਲਾ ਰਿਹਾ ਕੀ ਡਰਾਮਾ ਬਾਰੇ ਯਾਰ ਅਸੀਂ ਤੈਨੂੰ ਕੋਈ ਤੇ ਨਾ ਕੋਈ ਗਲਤ ਕੰਮ ਤਾਂ ਨਹੀਂ ਕਰਨ ਲੱਗੇ ਇੱਧਰ ਆ ਡਰਦਾ ਫਿਰਦਾ ਸਾਡੇ ਤੋਂ ਡਰਨੇ ਲਿਖੇ ਇੱਧਰ ਆ ਇੱਧਰ ਸਰਮਤ ਦੀ ਗੱਲ ਸੁਣ ਚੁੱਪ ਕਰਕੇ ਬਸ ਸਰਮਤ ਦੀ ਗੱਲ ਸੁਣ ਸਰਮਤ ਅੱਛਾ ਮੈਨੂੰ ਦੱਸ ਕੀ ਇਹਨੂੰ ਕੀ ਮਸਲਾ ਹੈ ਇਹਨੂੰ ਕਿਹੜੀ ਚੀਜ਼ ਹੈ ਤੈਨੂੰ ਪਤਾ ਕੋਈ ਯਾਰ ਇਹ ਕਹਿ ਰਿਹਾ ਡੱਕੀ ਭਾਈ ਡੱਕੀ ਤੁਸੀਂ ਡੱਕ ਦਾ ਬਲੌਗ ਬਣਾਇਆ ਠੀਕ ਹੈ ਠੀਕ ਹੈ ਡੱਕੀ ਭਾਈ ਇਹ ਲਾਹੌਰ ਦਾ ਤੁਹਾਨੂੰ ਪਤਾ ਜੋਹਰ ਡੋਰ ਆਂਦਾ ਯਾਰ ਐਡਰੈਸ ਛੱਡ ਡੱਕੀ ਭਾਈ ਏ ਹੁਣ ਬਹੁਤ ਉਹ ਅੱਛਾ ਬੰਦੇ ਭਾਈ ਏ ਉਹਦਾ ਤੂੰ ਛੱਡ ਨਾਂ ਇੰਦੀ ਗੱਲ ਦੱਸ ਮੈਨੂੰ ਉਹਦਾ ਸਿੱਧਾ ਨਾਂ ਹੈ ਸਾਧ ਭਾਈ ਠੀਕ ਹੈ ਹੁਣ ਸਾਧ ਭਾਈ ਤੋਂ ਆਪਣਾ ਨਾਂ ਰੱਖਿਆ ਡੱਕੀ ਭਾਈ ਠੀਕ ਹੋ ਡੱਕੀ ਗਿਆ ਭਾਈ ਉਹਨੇ ਕਿਉਂ ਨਾਂ ਰੱਖਿਆ ਹੈ ਵੀ ਨਾਂ ਸੌਖਾ ਹੈ ਠੀਕ ਹੈ ਤੇ ਹਰ ਬੰਦੇ ਨੇ ਯਾਰ ਉਹ ਬਾਅਦ ਦੀ ਗੱਲ ਹੈ ਇਹ ਬੰਦੇ ਨੂੰ ਕੀ ਚੀਜ਼ ਹੈ ਇਹ ਮੈਨੂੰ ਪਹਿਲਾਂ ਯਾਰ ਇਹ ਬੰਦੇ ਦੇ ਅੰਦਰ ਨਾ ਕੀੜਾ ਕੋਈ ਇਹ ਬੰਦੇ ਦੇ ਅੰਦਰ ਨਾ ਕੋਈ ਖਾਸ ਕਿਸਮ ਦਾ ਕੀੜਾ ਕਿਹੜਾ ਚੁਨਮੁਨ ਕਰਦਾ ਚੁਨਮੁਨ ਤੇ ਉਹ ਫੜਿਆ ਨਹੀਂ ਜਾ ਰਿਹਾ ਉਹ ਕਿਦਾਂ ਯਾਰ ਇਹਦੇ ਅੰਦਰ ਚੁਨਮੁਨ ਵਾਲਾ ਕੀੜਾ ਨਹੀਂ ਮੈਨੂੰ ਲੱਗਦਾ ਇਹਦੇ ਮੁੰਚੁਨ ਵਾਲਾ ਕੀੜਾ ਲੱਗਦਾ ਇਹਦੇ ਮੁੰਚੁਨ ਅੰਦਰ 3 ਕੀੜੇ ਨੇ 2 ਆਪਸ ਵਿੱਚ ਲੜਦਾ ਇੱਕ ਇਹਦੇ ਨਾਲ ਲੜਦਾ ਹੈ ਭਾਈ ਜਾਨ ਇੱਧਰ ਤੇਰੀ ਸ਼ਕਲ ਵੀ ਹੈ ਮੁਬਾਰਕ ਤੇਰੀ ਜਿਹੜੀ ਸੋਹਣੀ ਜੀ ਸ਼ਕਲ ਜਿੰਦੇ ਤੇ ਪਿੱਛੇ ਤੂੰ ਕਹਿੰਦਾ ਮੈਨੂੰ ਪਿੱਛੇ ਬੱਚੀਆਂ ਬੜੀਆਂ ਮਾਰਦੀਆਂ ਇੱਧਰ ਆਵਾ ਹੈ ਨਾ ਇਹ ਵੇਖੋ ਜੀ ਟੋਰਾ ਵੀ ਇਹਦਾ ਖਰਾਬ ਹੋਇਆ ਪਿਆ ਪਤਾ ਨਹੀਂ ਕੀ ਕਰਾਇਆ ਉਸ ਇਹਦੇ ਅੰਦਰ 3 ਕੀੜੇ ਨੇ ਤੇ ਇੱਕ 2 ਆਪਸ ਵਿੱਚ ਲੜਦੇ ਨੇ ਇੱਕ ਇਹਦੇ ਨਾਲ ਲੜਦਾ ਤੇ ਕਿਲੇ ਇਹਦੇ ਨਾਲ ਲੜਦਾ ਨਾ ਉਹਨੇ ਫਿਰ ਇਹਨੂੰ ਉੱਠ ਕੇ ਭਜਾਂਦਾ ਉਹ ਬਹਿਣਾ ਨਹੀਂ ਯਾਰ ਛੱਡ ਦੇ ਬਿਲਾਲ ਤੂੰ ਐਡਾ ਮੈਂ ਪਾਗਲ ਹੂੰ ਚੰਗਾ ਤੇਰਾ ਨਾਮ ਵੀ ਹੈ ਤੇ ਹਰਕਤਾਂ ਤੇਰੀਆਂ ਪਤਾ ਨਹੀਂ ਕਿਉਂ ਹੈ इस ब्लॉग का पत्नी टाइटल की बनाएंगे ਉਸ ਤੋਂ ਬਾਅਦ ਆਪਣੀ ਥੰਬਨੇਲ ਕਿਸ ਤਰ੍ਹਾਂ ਦਾ ਬਣਾਏंगे ਨਹੀਂ ਤੂੰ ਕੀ ਕਹਿਣਾ ਨਹੀਂ ਮੈਂ ਤੈਨੂੰ ਉਹੀ ਕਹਿ ਰਿਹਾ ਵਾਂ ਕਿ ਤੂੰ ਆਪਣਾ टिकटॉक भी बनाते हैं कि बस चादर कैसे पहनते ਐ ਵੇਖੋ ਹੁਣ ਇਹਦੀ ਸ਼ਕਲ ਸਹੀ ਆਈ ਜੇ हाँ ਇਹਦਾ ਜਿਹੜਾ ਇਹ ਜਿਹੜੀ ਸ਼ਕਲ ਤੋਂ ਜਿਹੜੇ ਹੁਲੀਏ ਤੋਂ ਕੰਮ ਕਰਦਾ ਨਾ ਲੱਗਦਾ ਇੰਜ ਜਿਵੇਂ ਸ਼ਰੀਫ ਬੱਚਾ ਮਾਸੂਮ ਤੇ ਕੰਮ ਤੁਸੀਂ ਇਹਦੇ ਵੇਖ ਲਓ ਜਿਵੇਂ ਕੀ ਕੰਮ ਕੀਤਾ ਹੈਗਾ ਕੀ ਵੀਡੀਓ ਨਹੀਂ ਤੈਨੂੰ ਤੰਗ ਕਿਹੜੀ ਚੀਜ਼ ਕਰਦੀ ਤੰਗ ਕਿਹੜੀ ਚੀਜ਼ ਕਰਦੀ ਹੈ ਤੰਗ ਨਹੀਂ ਤੇਰੇ ਅੰਦਰ ਕਿਹੜਾ ਸਪਰਿੰਗ ਐਸਾ ਲੱਗਾ ਦੱਸ ਰਹੇ ਹਾਂ ਤੇਰੇ ਅੰਦਰ ਕਿਹੜਾ ਸਪਰਿੰਗ ਹੈ ਜਿਹੜਾ ਤੈਨੂੰ ਥੱਲੇ ਨਹੀਂ ਬਹਿਣ ਦਿੰਦਾ ਥੋੜਾ ਦਿਮਾਗ ਹੀ ਅਸਮਾਨਾਂ ਤੇ ਉੜਾ ਹੈ ਤੁਹਾਨੂੰ ਪਤਾ ਹੀ ਕੁਛ ਨਹੀਂ ਹੈਗਾ ਬਾ ਇਹੀ ਗੱਲ ਦਾ ਸਾਨੂੰ ਪਤਾ ਕੁਛ ਨਹੀਂ ਨਾ ਪਤਾ ਸਾਨੂੰ ਇਹ ਸਾਰਾ ਡੰਗਰ ਨਾ ਡੰਗੀ ਲੱਗੇ ਕੀ ਲੱਗੇ ਇਹਦੇ ਮੇਰੇ ਨਾਲ ਗੱਲ ਕਰ ਜਿਵੇਂ ਤੇਰੀ ਡੰਗੀ ਡੰਗ ਇਹਦਾ ਮਤਲਬ ਕੀ ਹੈਗਾ ਵੇ ਮਤਲਬ ਦੱਸੋ ਮੈਨੂੰ ਭਾਈ ਹਾਂ ਮਲਿਕ ਸਾਹਿਬ ਇਹਦਾ ਮਤਲਬ ਦੱਸੋ ਮੈਨੂੰ ਹੂੰ ਡੱਗ ਜਰਾ ਲਿਖਿਆ ਹੈਗਾ ਡੱਗ ਲਿਖਿਆ ਨਾ? ਬਕਤ ਹੈ ਡੱਗ ਬਕਤ ਹੈ ਅੱਛਾ ਬਕਤ ਹੈ ਨਹੀਂ ਇਹ ਬਕਤ ਉਹ ਨਹੀਂ ਹੈ ਭਾਈ ਅਸੀਂ ਉਹਦਾ ਉਰਫ ਨਾਂ ਰੱਖਿਆ ਉਰਫ ਉਹ ਬਾਤ ਬਤਾ ਉਹਨੂੰ ਬਤਾ ਕਹਿ ਦਿੱਤਾ ਉਹਨੂੰ ਸਮਝਿਆ ਜੀ ਉਹਨੂੰ ਸ਼ੇਰ ਕਹਿੰਦੇ ਚਲੋ ਕੋਈ ਜੋ ਜਾਨਵਰ ਤਾਂ ਤੁਸੀਂ ਬਣਾ ਦਿੱਤਾ ਭਾਈ ਅੱਛਾ ਉਹਨੂੰ ਕਿਧਰ ਮਰਜ਼ੀ ਮਸ਼ਾਬਤ ਯਾਰ ਇਹ ਫਜ਼ੂਲ ਗੱਲਾਂ ਕਰਨ ਡਿਆ ਹੈ ਇਹਦੇ ਕੋਲੋਂ ਸਿੱਧੀ ਪੁੱਛ ਇਹਨੂੰ ਮਸਲਾ ਕੀ ਹੈ? ਮਸ਼ਾਬਤ ਹੀ ਹੈ ਨਾ ਇਹਦੇ ਸਿਰੇ 'ਚ ਵੇਖੋ ਜੂਆਂ ਤੂੰ ਉਹਨੂੰ ਸ਼ੇਰ ਕਹਿ ਦੇ ਸ਼ੇਰ ਕਹਿੰਦੇ ਤੇ ਵਾਲ ਇਹਨੇ ਰੀਤਿਕ ਰੋਸ਼ਨ ਵਾਲੇ ਰੱਖੇ ਹਾਂ ਇਹ ਗੱਲ ਹੈਗੀ ਸ਼ੇਰ ਤਾਂ ਨਹੀਂ ਹੈਗਾ ਬੱਤਾ ਵੀ ਬੂਹਾ ਹੈਗਾ ਸਹੀ ਕਹਿ ਰਿਹਾ ਤੂੰ ਉਹ ਯਾਰ ਨਹੀਂ ਯਾਰ ਭਾਈ ਤੂੰ ਤੇਰਾ ਦਿਮਾਗ ਥੋੜਾ ਜਿਹਾ ਨਾ ਬਾਲਾਂ ਵਾਲਾ ਦਿਮਾਗ ਮੈਂ ਯਾਰ ਬਾਲਾ ਲਾ ਨਹੀਂ ਇਹਨੂੰ ਕੀੜਾ ਹੀ ਹੋ ਗਿਆ ਉਹ ਨਹੀਂ ਇਹਦਾ ਬਾਲਾਂ ਵਾਲਾ ਦਿਮਾਗ ਹੈ enjoy ਕੀਤਾ ਹੈਗਾ ਨਾ ਨਹੀਂ ਇੰਜੋਏ ਨਹੀਂ ਕੀਤਾ ਉਹ ਕਹਿੰਦਾ ਨਾ ਤੂੰ ਵਾਲਾ ਸ਼ੈਂਪੂ ਕਹਿੰਦਾ ਜੂਆਂ ਵਾਲਾ ਜਾ ਇਹਨੂੰ ਵੀ ਬੇਇੱਜ਼ਤੀ ਦਾ ਮਜ਼ਾ ਤੂੰ ਘਰ ਜਾ ਕੇ ਆਪਣੇ ਵਾਲਾਂ ਨੂੰ ਪਹਿਲੇ ਜੂਆਂ ਵਾਲਾ ਸ਼ੈਂਪੂ ਜਾਨ ਲਾਣਾ ਇਹਨੂੰ ਪਹਿਲੇ ਇੰਗਲਿਸ਼ ਦੱਸੋ ਠੀਕ ਅੱਜ ਕੱਲ ਉਹ 10 ਰੁਪਏ ਦਾ ਆਇਆ ਨਹੀਂ ਤੇਰੇ ਕੋਲ ਪੈਸੇ ਤੇ ਭਾਈ ਮੇਰੇ ਕੋਲ ਲੈ ਲੈ 10 ਰੁਪਏ
ਤੇ ਆ ਤੇਰੀ ਕੱਲ ਤੋਂ ਜੂਆ ਨਾ ਸਮਝਣਾ ਇਹਨੂੰ ਪਤਾ ਹੀ ਨਹੀਂ ਹੈਗਾ ਉਂਝ ਜੋ ਮਰਜ਼ੀ ਬਗੈਰਤ ਕੇ ਲਾ ਜੋ ਮਰਜ਼ੀ ਰਿਤਿਕ ਰੋਸ਼ਨ ਨਾਲ ਤੇਰੇ ਵਾਲ ਨੇ ਮੀਤਾ ਬੱਚਨ ਵਾਲੀ ਤੇਰਾ ਸਟਾਈਲ ਹੈ ਤੇ ਬਾਕੀ ਪਤਨੀ ਨੂੰ ਪਤਾ ਹੀ ਨਹੀਂ ਹੈਗਾ ਮੇਰਾ ਆਰਾਮ ਬੱਚਾ ਦਾ ਕਰਿਆ ਕੀ ਕਰ। ਸਟਾਈਲ ਹੈਗਾ ਤੇ ਰਿਤਿਕ ਆਰਾਮ ਰੋਸ਼ਨ ਦੇ ਕਰਿਆ ਵਾਲ ਕਰ ਕਿੰਨੇ ਹੈਗੇ। ਇਹਨੇ ਉਹਨਾਂ ਆਪਣੇ ਚ ਮਾਰੀ ਜਾਂਦਾ ਹੈ ਬਈ ਪਤਨੀ ਹੁਣ ਕੀ ਕਰ ਰਿਹਾ ਯਕੀਨ ਮੰਨ ਮੈਂ ਨਹੀਂ ਇੱਕ ਵਾਰੀ ਸਾਡੀ ਤੇਰੀ ਜੁਗਤਾਂ ਨਾਲ ਹੀ ਕੀ ਪਤਾ ਮਸ਼ਹੂਰ ਹੋ ਜਾ ਐਵੇਂ ਤੂੰ ਕਹੀ ਜਾਂਦਾ ਮਾਰੀ ਜਾਂਦਾ ਮੈਂ ਤੇਰੀ ਇੱਕ ਵਾਰੀ ਅੱਲਾ ਮਾਫ ਕਰੇ ਗਲਤ ਗੱਲ ਰੱਬ ਨਾ ਕਲਾਵੇ ਫਜ਼ੂਲ ਹੀ ਟਾਈਮ ਪਾਸ ਕਰ ਰਹੇ ਨੇ ਮੈਂ ਕਹਿ ਰਿਹਾ ਮੋਬਾਈਲ ਛੱਡੋ YouTube ਨੂੰ ਤੁਹਾਡੇ ਕੋਲ ਨਹੀਂ ਹੋਣਾ ਤੁਸੀਂ ਕੀ ਕਰਨਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਤੁਸੀਂ ਟਾਈਟਲ ਕੀ ਵੀਡੀਓ ਕੀ ਬਣਾ ਰਹੇ ਹੋ ਬਕ ਕਰ ਦੇਣੀ ਵੀਡੀਓ ਬਣ ਇਹਨਾਂ ਤੋਂ ਪੜ੍ਹਾਈ ਵਿੱਚ ਜ਼ੋਰ ਦਿੰਦਾ ਨਾ ਉਹਨੂੰ ਤੇਰੀ ਇੰਨੀ ਕੁੱਤਿਆਰੀ ਨਾ ਹੁੰਦੀ ਇੰਜ ਨਹੀਂ ਹੁੰਦਾ ਪੂਰਾ ਕੰਟੈਂਟ ਹੁੰਦਾ ਇੱਕ ਚੀਜ਼ ਦਾ ਕੰਟੈਂਟ ਹੁੰਦਾ ਹੈ ਵਾਹ ਇਹ ਸੁਣ ਲਓ ਜੀ ਸਾਰੇ ਚਲੋ ਦੱਸੋ ਜੀ ਆ ਭਾਈ ਸਾਰੇ ਵੀਰ ਭਰਾ ਇਹ ਸੁਣੋ ਆ ਤੁਸੀਂ ਵੀ ਬਣਾਣਾ ਇਹ ਮੇਰੇ ਨਾਲ ਹੀ ਹੈਗਾ ਚਲੋ ਉਹ ਲੜਾਈ ਦਾ ਹੈਗਾ ਪਤਨੀ ਇਹਨਾਂ ਦਾ ਬਣੇਗਾ ਕੀ ਅੱਗੇ ਅੱਛਾ ਚਲੋ ਦੱਸੋ ਹੁਣ ਗਾਈਜ਼ ਨੂੰ ਸਾਰੇ ਭਰਾਵਾ ਭੈਣ ਵੀਰਾ ਭੈਣਾਂ ਨੂੰ ਦੱਸੋ ਕਿ ਕੀ ਕੰਮ ਹੈ ਕਿਸ ਤਰ੍ਹਾਂ ਵਲੋਗ ਸਹੀ ਬਣਾਈਗਾ ਇਹ ਡੱਕੀ ਭਾਈ ਨੂੰ ਇਹ ਬੰਦੇ ਨੇ ਵਲੋਗ ਬਣਾਉਣਾ ਸਿਖਾਇਆ ਸੀ ਠੀਕ ਹੈ ਇਹ ਵਿਹਲੇ ਮੁੰਡੇ ਨੂੰ ਇਹ ਬੰਦੇ ਨੇ ਵਲੋਗ ਬਣਾਉਣਾ ਸ਼ੁਰੂ ਕਰਾਇਆ ਤੇ ਆ ਸਰਮਤ ਭਾਈ ਨੇ ਵੀ ਥੋੜੇ ਕੁ ਵਲੋਗ ਬਣਾਏ ਨੇ ਉਹ ਵੀ ਇਹਨੇ ਸਿਖਾਏ ਨੇ ਨਾ ਤੈਨੂੰ ਆ ਵੇਖ ਲਓ ਇਹ ਭਾਈ ਲਓ ਜੀ ਅਸੀਂ ਹੁਣ ਆ ਗਏ ਇੱਥੇ ਸਬਜ਼ਾਦਾਰ ਤੇ ਸਬਜ਼ਾਦਾਰ ਆਪਣੇ ਮਾਸ ਭਾਈ ਨਾਲ ਆਏ ਆ ਤੇ ਹੁਣ ਜਾ ਰਹੇ ਆ ਅੱਜ ਸਵੇਰ ਛੁੱਟੀ ਹੈ ਜੁਮੇ ਦੀ ਕੱਲ ਸਵੇਰ ਛੁੱਟੀ ਹੈ ਤੇ ਹੁਣ ਜਾ ਰਹੇ ਆ ਵੇਖੋ ਮੈਟਰੋ ਦੇਖੀ ਕੋਲ ਦੇ ਰਾਸ਼ਨ ਆ ਪਿਆ ਚਲੋ ਗਿਆ ਜੇ ਔਰ ਇਹ ਟ੍ਰੇਨ ਹੌਲੀ ਲੱਗੀ ਹੈ ਤੇ ਰਾਸ਼ਨ ਕੋਲ ਪਹੁੰਚ ਗਿਆ ਭਾਈ ਔਰ ਇਹ ਟ੍ਰੇਨ ਕਿੰਨੀ ਦੇਰ ਹੋ ਗਈ ਹੈ ਔਰ ਇਹ ट्रेन कितनी देर हो गई है ये 3 साल हैं 3 साल हो गए हैं नहीं नहीं अभी गई है तो नहीं तेरा 2 मिनट लिखे हैं ना 4 मिनट अच्छा 4 मिनट भाई जे रहते ने ते मेट्रो आने वाली मेट्रो ते और ट्रेन और और ट्रेन आने वाली ते निजाम बड़ा उत्ते दा भी बन गया ਆ ਵੇਖੋ ਬੈਠੇ ਆ ਤੇ ਪੂਰੀ ਚਸ ਲੈ ਰਹੇ ਆ ਠੰਡ ਪੂਰੀ ਚਸ ਕਰਵਾ ਰਹੀ ਹੈ ਬਲਾਲ ਭਾਈ ਆਹੋ ਜੀ ਚਾਦਰ ਭਾਈ ਤੇ ਅੱਜ ਤਾਣ ਕੇ ਆਇਆ ਹੀ ਕਿਵੇਂ ਕੋਈ ਛਾਪਾ ਮਾਰਨਾ ਤੇ ਠੰਡੀ ਬਾਹ ਬੜੀ ਯਾਰ ਚੱਲ ਰਹੀ ਹੈ ਤੇ ਸਵੇਰ ਛੁੱਟੀ ਹੈ ਨਾ ਬਸ ਛੁੱਟੀ ਨਹੀਂ ਗਈ ਛੁੱਟੀ ਮਾਰਦਾ ਪਿਆ ਜੀ ਐਸੀ ਆ ਮੇਰਾ ਜਿਹੜਾ ਪੁਲਿਸ ਵਾਲਾ ਭਾਈ ਹੈ ਨਾ ਸੁਬਾ ਛੁੱਟੀ ਨਹੀਂ ਜੇਗੀ 4 ਵਜੇ ਕੇ ਸੁਬਾਹ ਨੂੰ ਬਹਾਰ ਚੜਿਆ ਜੇ ਸਾਰੇ ਰਸੇ ਨੂੰ ਕੁੱਟਦਾ ਆਇਆ ਜੇ ਠੀਕ ਹੈ ਇਹਨੇ ਕਿਹਾ ਮੈਂ ਘਰ ਜਾ ਕਵਾਂ ਛੁੱਟੀ ਹੈਗੀ ਹੈ ਸਵੇਰ ਛੁੱਟੀ ਹੈ ਤੇ ਅੱਜ ਜੁਮੇਰਾਤ ਤੇ ਅੱਜ ਅਸੀਂ ਜਾ ਰਹੇ ਹਾਂ ਮੈਂ ਝੂਠ ਨਹੀਂ ਬੋਲਦਾ ਹੈਗਾ ਮੈਂ ਤੁਹਾਨੂੰ ਸੱਚ ਕਿਹਾ ਉਹ ਤੂੰ ਸ਼ਰੀਰ ਕਿਤੋਂ ਲੱਗਦਾ ਹੈ ਦੱਸ ਉਹ ਬਾਬੇ ਕੋਲ ਨਾ ਅਸੀਂ ਬਾਬੇ ਕੋਲ ਚਾਹ ਪੀਵੀਦੀ ਬਾਬਾ ਨੂੰ ਕਹਿੰਦਾ ਸ਼ਕਲੋਂ ਤੇ ਮੌਲਵੀ ਬੜੀ ਦਾੜੀ ਰੱਖੀ ਹੈ ਤੇ ਸ਼ਰੀਫ ਲੱਗਦਾ ਲੇਕਿਨ ਕਾਬੇ ਦੇ ਸਾਰੇ ਰਾਤ ਦੇ ਹੀ ਨੇ ਹੈ ਵੀ ਝੂਠ ऐसी क्या खा माल का समझ नहीं किया ਮੈਂ ਨਹੀਂ ਸੀ ਕਿਹਾ ਉਹਨੇ क्या ले ਨਾ ਮੈਂ ਸੁਣਿਆ ਨਾ ਕਿਹਾ मैं यकीन करो मेरे सारे देखने वाले हो मैं ਤੁਹਾਨੂੰ ਇਹ ਗੱਲ ਦਾ ਮੈਂ ਜ਼ਮਾਨੇ ਮੈਂ ਝੂਠ ਬੋਲਦਾ ਮੈਂ ਤੁਹਾਨੂੰ ਪ੍ਰੂਫ ਦਿਖਾਵਾਂਗਾ ਇਹ ਗੱਲ ਦਾ ਤੂੰ ਮੈਨੂੰ ਕੋ ਦਿਖਾ ਦੇ ਮੈਂ ਸਾਨੂੰ ਸਾਰੇ ਬਲੌਗ ਵਾਲੇ ਨੂੰ ਚਾਹ ਪਿਆਵਾਂਗਾ ਜਾਓ ਪ੍ਰੂਫ ਦਿਖਾ ਦੇਵੇ ਉਹ ਬੰਦਾ ਤੇ ਮੇਰਾ ਤੀਸਰਾ ਬੰਦਾ ਤੈਨੂੰ ਬੋਲ ਕੇ ਦੱਸੇਗਾ ਕਿ ਮੈਂ ਸੁਣਿਆ ਕਿਹਨੇ ਉਹ ਤੇ ਪਤਾ ਲੱਗ ਜਾਏਗਾ ਮੈਂ ਝੂਠਾ ਜ਼ਮਾਨੇ ਦਾ ਹੈਗਾ ਜੀ ਆਪਣੇ ਕੋਲੋਂ ਬਣਾਈ ਜਾ ਰਿਹਾ ਜੀ ਪੀਰ ਵਾਲ ਦੇਣਾ ਪੀਰ ਵਾਲ ਦੇ ਇਹਨੂੰ ਮੈਂ ਝੂਠਾ ਕਰਨਾ ਇਹ ਬਾਕੀ ਝੂਠਾ ਹੈ ਝੂਠ ਆਹੋ ਝੂਠ ਰਹਿਣਾ ਚਾਹੀਦਾ ਇਹ ਵੇਖੋ ਇਹ ਟ੍ਰੇਨ ਇੱਧਰ ਦੀ ਆ ਗਈ ਹੈ ਇਹ ਵੇਖੋ ਇੱਧਰ ਦੀ ਆ ਗਈ ਹੈ ਆਹ ਇੱਧਰ ਦੀ ਆ ਗਈ ਪਾਉਣੀ ਹੈ ਜਾਣਾ ਹੈ ਇਹ ਬੰਦਾ ਇੰਨਾ ਤਰੀਕ ਕਰਦਾ ਜੀ ਇੰਨਾ ਤਰੀਕ ਕਰਦਾ ਜੀ ਸਹੀ ਗੱਲ ਹੈ ਪੂਰਾ ਹੋ ਜੀ ਸਮਝਦਾ ਜੀ ਕੁਛ ਕਿਹਾ ਹੁਣ ਬੋਲ ਵੀ ਸਾਹ ਬੜੀ ਹੋ ਰਿਹਾ ਤੇ ਇਹਨਾਂ ਨੇ ਕੱਲ ਮੈਨੂੰ 3 ਜਣਿਆਂ ਨੇ ਐਦੀ ਮਿਲੀ ਭਗਤ ਦੇ ਨਾਲ ਮੈਨੂੰ ਉਹਨਾਂ ਨੇ ਮਾਰਿਆ ਠੀਕ ਹੈ
ਬਾਅਦ ਚੋਂ ਸਵੇਰ ਬੜਾ ਸ਼ਰੀਫ ਬਣ ਕੇ ਆਇਆ ਅਸੀਂ ਠੀਕ ਹੈ ਮੌਲਵੀ ਸਾਹਿਬ ਸੋਰੀ ਅਸੀਂ ਮਾਰਿਆ ਪੂਰਿਆ ਨਹੀਂ ਆਇਆ ਇਹਨੂੰ, ਅਸੀਂ ਬਸ ਇਤਨਾ ਜਿਹੜਾ ਕੋਲ ਸ਼ੂਗਰ ਮੇਲਾ ਲਾਇਆ, ਗੂਗਲ ਮੈਨਾਂ ਨਹੀਂ ਇਹਨੇ ਬਧੋਲਿਆ ਮੈਨੂੰ ਮਟੋਲਿਆ ਨਹੀਂ ਆਇਆ, ਜਿਹੜਾ ਸ਼ੂਗਰ ਮੇਲਾ ਲਾਇਆ ਤੇ ਇਹ ਕਿੱਸਾ ਕਰ ਗਿਆ। ਇਹ ਕਹਿੰਦਾ ਮੈਂ ਤੁਹਾਡੇ ਨਾਲ ਹੁਣ ਜਾਣਾ ਹੀ ਨਹੀਂ, ਤੇ ਮੈਂ ਕਿਹਾ ਲਓ ਮਗਰੋਂ ਨਹੀਂ ਜਾਣਾ ਤੇ ਨਾ ਜਾ। ਜਾਣਾ ਕਿੰਨੇ ਨਹੀਂ ਇਹ ਹੁਣ ਥੱਲੇ ਕਹਿੰਦਾ ਸੀ ਮੈਂ ਤੁਹਾਡੇ ਨਾਲ ਨਹੀਂ ਜਾਣਾ, ਮੈਂ ਤੇਰੇ ਨਾਲ ਜਾਣਾ ਹੀ ਨਹੀਂ, ਉਹ ਮੈਂ ਤਾਂ ਮੈਂ ਕਹਿ ਰਿਹਾ ਚੱਲਾ ਸੀ, ਰਕਸ਼ੇ ਤੇ। ਉਹ ਮੈਂ ਤਾਂ ਕਹਿ ਰਿਹਾ ਸੀ ਸਬਜ਼ਾ ਸੀ ਆ ਗਿਆ ਸਬਜ਼ਾਦਾਰ ਅਸੀਂ ਇੱਕ ਜਾਣਾ ਸੀ ਤਕਰੀਬਨ 2-3 ਹੁੰਦੇ ਆ ਨਾ, ਆਹੋ 3-4 ਨੇ ਬਸ ਨਾਰਕਲੀ ਤੇ ਇਹ ਹੀ ਥੱਲੇ ਤੇ ਮੈਂ 30-40 ਰੁਪਏ ਲੈ ਲੈਣੇ ਸੀ ਬਸ। ਨਹੀਂ ਇਹ ਉਹਨੇ ਜ਼ਿਆਦਾ ਲੈ ਲੈਣੇ ਸੀ, ਉਹ ਨਹੀਂ ਰਕਸ਼ਿਆ ਨੇ 30-40 ਲੈਣੇ ਸੀ ਅੱਲਾ ਦੇ। ਇਹ 30 ਰੁਪਏ ਲੈ ਰਹੇ ਨੇ ਰਕਸ਼ੇ ਵਾਲਾ, ਪਤਾ ਹੀ ਕਿੰਨੇ ਪੈਸੇ ਮੰਗਦੇ ਆ ਦਰਬਾਰ ਦੇ। ਉਹ ਯਾਰ ਦਰਬਾਰ ਤੇ ਕਹਿ ਰਿਹਾ 100 ਰੁਪਈਆ। ਮੈਂ ਯਾਰ ਨਾਰਕਲੀ ਜਾਣਾ ਸੀ, ਉਹਦੇ ਉਹਨੇ ਵੀ ਤੇਰੇ ਕੋਲ ਬੜੇ ਪੈਸੇ ਲੈ ਲੈਣੇ ਸੀ। ਮੈਂ ਨਾਰਕਲੀ ਜਾਣਾ ਸੀ ਤੇ ਇਹ ਦੇਖੋ ਮਾਸ਼ਾਅੱਲਾ ਇਸ ਤੋਂ ਤਾਲਬ ਵੀ ਲੰਮੇ ਨੇ ਸਾਡੇ ਨਾਲ ਇਹ ਨਾਲ ਕਿੱਥੇ ਹੋਰ ਵੀ ਇਹ ਨਾਲ ਵੀ ਇਨਸ਼ਾਅੱਲਾ और भी रश बहुत होया आई रश बहुत होया आई ਉਹ ਵੇਖੋ ਮੁੰਡੇ ਰਸ਼ ਜੋ ਜਗ੍ਹਾ ਹੈ